ਬਿਸਮਿल्लाहिर्रहमानिर्रहीम ਤੇ अस्सलाम वालेकुम। 9 फरवरी ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 72। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮਿਰਜ਼ਾ ਜਹਨਵੀ ਸਾਹਿਬ ਦੀ, ਮਾਜ਼ਰਤ ਜਹਨਵੀ ਕਹਿ ਦਿੱਤਾ, ਜਹਨਵੀ ਔਰ ਜਿਹੜਾ ਜੰਨਤੀ ਉਹ ਤਾਂ ਰੱਬ ਨੂੰ ਪਤਾ ਹੈ, ਮਿਰਜ਼ਾ ਜੇਲਮੀ ਸਾਹਿਬ, ਉਹ ਜੇਲਮੀ ਕਹਿਣਾ ਸੀ, ਜਹਨਵੀ ਮੂੰਹ ਚੋਂ ਨਿਕਲ ਗਿਆ। ਮਿਰਜ਼ਾ ਜੇਲਮੀ ਸਾਹਿਬ ਜਿਹੜੇ ਨੇ ਉਹ ਝੂਠ ਤੇ ਝੂਠ ਮਾਰ ਰਹੇ ਨੇ ਤੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਦੋਂ ਬੰਦਾ ਝੂਠ ਮਾਰੇ, ਝੂਠ ਦੇ ਕਿਉਂਕਿ ਕੋਈ ਪੈਰ ਨਹੀਂ ਹੁੰਦੇ, ਜਿਸ ਵੇਲੇ ਬੰਦਾ ਝੂਠ ਮਾਰੇ ਤੇ ਉਹਨੂੰ ਫਿਰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੰਨਾ ਕੁ ਝੂਠ ਮਾਰ ਬੈਠਾ। ਤੇ ਇੱਕ ਵਾਰੀ ਜਦੋਂ ਝੂਠ ਮਾਰਦਾ ਤੇ ਦੂਜੀ ਵਾਰੀ ਉਹਦਾ ਜਿਹੜਾ ਬਿਆਨ ਹੁੰਦਾ ਉਹ ਰਲਦਾ ਨਹੀਂ, ਉਹ ਬਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ। ਮਿਰਜ਼ਾ ਜੇਲਮੀ ਸਾਹਿਬ ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਤੇ ਉਹਨਾਂ ਨੂੰ ਸਾਰਿਆਂ ਨੇ ਪੁੱਛਿਆ ਵੀ ਇਮਰਾਨ ਖਾਨ ਸਾਹਿਬ ਦੀ ਖਬਰ ਤੁਹਾਨੂੰ ਕਿੱਥੋਂ ਲੱਭਦੀ ਸੀ। ਉਹਨਾਂ ਨੇ ਕਿਹਾ ਜੀ ਕਿ ਇਮਰਾਨ ਖਾਨ ਸਾਹਿਬ ਦਾ ਜਿਹੜਾ ਮੁਸ਼ੱਕਤੀ ਸੀ ਨਾ ਉਹ ਮੈਨੂੰ ਖਬਰ ਦਿੰਦਾ ਸੀ। ਇਮਰਾਨ ਖਾਨ ਸਾਹਿਬ ਦਾ ਵੀ ਮੁਸ਼ੱਕਤੀ ਉਹੀ ਸੀ ਤੇ ਉਹ ਮੇਰੇ ਕੋਲ ਆਉਂਦਾ ਸੀ ਤੇ ਮੈਨੂੰ ਉਹੀ ਖਬਰ ਦਿੰਦਾ ਸੀ। ਹੁਣ ਅਗਰ ਤੇ ਸੱਚ ਬੋਲਿਆ ਹੁੰਦਾ ਤੇ 20 ਸਾਲ ਬਾਅਦ ਵੀ ਇਹਨਾਂ ਨੂੰ ਕੋਲੋਂ ਕੋਈ ਪੁੱਛਦਾ ਤੇ ਇਹ ਉਹੀ ਗੱਲ ਕਰਦੇ। ਥੋੜ੍ਹੀ ਦੇਰ ਤੋਂ ਬਾਅਦ ਉਹਨਾਂ ਨੇ ਨਵੀਂ ਗੱਲ ਕਰ ਛੱਡੀ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਸਾਹਿਬ ਦਾ ਜਿਹੜਾ ਡਾਕਟਰ ਹੈ, ਹੁਣ ਉਹਨਾਂ ਨੇ ਨਵਾਂ ਕੰਮ ਛੱਡਿਆ ਮਾਰਕੀਟ ਦੇ ਵਿੱਚ। ਉਹਨਾਂ ਨੇ ਕਿਹਾ ਜਿਹੜਾ ਇਮਰਾਨ ਖਾਨ ਸਾਹਿਬ ਦੇ ਡਾਕਟਰ ਨੇ ਉਹ ਮੇਰਾ ਕੰਨ ਖਰਾਬ ਸੀ ਤੇ ਉਹਦੀ ਦਵਾਈ ਪਾਉਣ ਆਉਂਦੇ ਸਨ ਤੇ ਉਹ ਉਸ ਵੇਲੇ ਮੈਨੂੰ ਦੱਸਦੇ ਸਨ ਕਿ ਇਮਰਾਨ ਖਾਨ ਸਾਹਿਬ ਦੇ ਮਾਮਲਾਤ ਕੀ ਨੇ, ਉਹ ਦੇਸੀ ਘਿਓ ਖਾਂਦੇ ਨੇ, ਕੁੱਕੜ ਖਾਂਦੇ ਨੇ ਜਾਂ ਕੀ ਕਰਦੇ ਨੇ। ਇਹ ਮਿਰਜ਼ਾ ਜੇਲਮੀ ਸਾਹਿਬ ਨੇ ਫਰਮਾਇਆ। ਮੈਂ ਜੇਲਮੀ ਸਾਹਿਬ ਨੂੰ ਇਹੀ ਕਹਾਂਗਾ ਕਿ ਕਿਉਂ ਇੰਨੇ ਝੂਠ ਮਾਰਦੇ ਹੋ। ਕੋਈ ਥੋੜ੍ਹਾ ਜਿਹਾ, ਮੇਰਾ ਮਤਲਬ ਹੈ ਕਿ ਕੋਈ ਰੱਬ ਦਾ ਨਾਂ ਲੈ ਲਓ। ਇੱਕ ਪਾਸੇ ਤੁਸੀਂ ਆਲਮੇ ਦੀਨ ਆਪਣੇ ਆਪ ਨੂੰ ਕਹਾਉਂਦੇ ਹੋ, ਦੂਜੇ ਪਾਸੇ ਏਡੇ ਕਿ ਝੂਠ ਮਾਰਦੇ ਹੋ। ਫਿਰ ਕੱਲ੍ਹ ਪਰਸੋਂ ਝੂਠ ਮਾਰਿਆ ਕਿ ਜਿਸ ਵੇਲੇ ਸਾਹੀਵਾਲ ਦੇ ਵਿੱਚ ਉਹ ਇੱਕ ਤੁਹਾਨੂੰ ਯਾਦ ਹੋਏਗਾ ਕਿ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿੱਥੇ ਏਜੰਸੀਜ਼ ਨੇ, ਇੰਟੈਲੀਜੈਂਸ ਏਜੰਸੀਜ਼ ਨੇ ਇੱਕ ਗੱਡੀ ਜਿਹਦੇ ਵਿੱਚ ਬੱਚੇ ਵੀ ਸਨ, ਔਰਤਾਂ ਵੀ ਸਨ, ਉਹਨਾਂ ਨੂੰ ਦਹਿਸ਼ਤਗਰਦ ਸਮਝ ਕੇ ਉਹਨਾਂ 'ਤੇ ਗੋਲੀਆਂ ਚਲਾਈਆਂ ਔਰ ਉਹਨਾਂ ਨੂੰ ਕਤਲ ਕਰ ਦਿੱਤਾ। ਉਹ ਮਿਸਟੇਕਨ ਆਇਡੈਂਟੀਟੀ ਸੀ ਔਰ ਜ਼ਾਹਿਰ ਹੈ ਕੇਅਰਲੈਸਨੈਸ ਦੀ ਇੰਤਹਾ ਸੀ। ਜਿਸ ਵੇਲੇ ਪ੍ਰਾਈਮ ਮਿਨਿਸਟਰ ਨੂੰ ਪਤਾ ਲੱਗਾ ਤੇ ਮੈਂ ਪੰਜਾਬ 'ਚ ਸਾਂ, ਉਹਨਾਂ ਦੀ ਖਸੂਸੀ ਹਦਾਇਤ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਫੈਮਿਲੀ ਵਿਕਟਮ ਹੈ ਉਹਨਾਂ ਦੇ ਨਾਲ ਖਲੋਵੋ। ਉਸ ਵੇਲੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਲਾਹੌਰ 'ਚ ਨਹੀਂ ਸੀ, ਬਲਕਿ ਮੁਲਕ 'ਚ ਨਹੀਂ ਸੀ, ਮੁਲਕ ਤੋਂ ਬਾਹਰ ਗਿਆ ਹੋਇਆ ਸਾਂ। ਵਾਪਸ ਆਇਆ ਉਸੇ ਦਿਨ ਹੀ ਜਦੋਂ ਇਹ ਵਾਕਿਆ ਹੋਇਆ, ਉਸ ਤੋਂ ਅਗਲੇ ਦਿਨ ਸੁਬਹ। ਤੇ ਜਿਸ ਵੇਲੇ ਮੈਂ ਪਹੁੰਚਿਆ ਤੇ ਉਹਨਾਂ ਨੂੰ ਕਿਸੇ ਨੇ ਅਜੇ ਤੱਕ ਰਾਬਤਾ ਉਹਨਾਂ ਦੇ ਘਰ ਵਾਲਿਆਂ ਨੇ ਨਹੀਂ ਸੀ ਕੀਤਾ। ਜਿੰਨੀ ਵੀ ਮਸ਼ੀਨਰੀ ਸੀ ਉਹ ਘਬਰਾਈ ਸੀ। ਜ਼ਾਹਿਰ ਹੈ ਉਹਦੇ ਵਿੱਚ ਮਿਲਟਰੀ ਇੰਟੈਲੀਜੈਂਸ ਦੇ ਜਿਹੜੇ ਲੋਕ ਸਨ ਉਹ ਵੀ ਜ਼ਾਹਿਰ ਹੈ ਇਨਵੋਲਵ ਹੋਣਗੇ। ਦਹਿਸ਼ਤਗਰਦੀ ਦਾ ਸਾਰਾ ਮਿਸਟੇਕਨ ਆਇਡੈਂਟੀਟੀ ਸੀ ਨਾ, ਉਹਨਾਂ ਨੇ ਸਮਝਿਆ ਕਿ ਇਸ ਗੱਡੀ ਦੇ ਵਿੱਚ ਦਹਿਸ਼ਤਗਰਦ ਨੇ। ਦਹਿਸ਼ਤਗਰਦ ਨਹੀਂ ਸੀ, ਆਮ ਲੋਕ ਸਨ, ਮਾਸੂਮ ਲੋਕ ਸਨ। ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਹ ਬੱਚੇ ਛੋਟੇ ਬਚ ਗਏ ਸਨ। ਤੇ ਉਸ ਤੋਂ ਬਾਅਦ ਜਿਹੜੇ ਸਾਰੇ ਉਹਦੇ ਵਿੱਚ ਜਿੰਨੇ ਵੀ ਵੱਡੇ ਸਨ, ਸਾਰੇ ਬਾਲਗ ਲੋਕ ਸਨ ਜਿੰਨੇ ਵੀ, ਉਹਨਾਂ ਨੂੰ ਉੱਥੇ ਕਤਲ ਕਰ ਦਿੱਤਾ ਗਿਆ ਸੀ। ਬੜੀ ਅਫਸੋਸਨਾਕ ਗੱਲ ਸੀ ਉਹ। ਜਿਸ ਵੇਲੇ ਸਾਨੂੰ ਖਾਨ ਸਾਹਿਬ ਦੀ, ਮੈਨੂੰ ਔਰ ਬੁਜ਼ਦਾਰ ਸਾਹਿਬ ਨੂੰ ਇੰਸਟਰਕਸ਼ਨ ਆਈ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਇਕੱਲਾ ਡਰਾਈਵਰ ਔਰ ਗੱਡੀ ਦੇ ਨਾਲ, ਇਕੱਲਾ ਬਗੈਰ ਕੋਈ ਸਿਕਿਉਰਿਟੀ ਲਏ ਸਿੱਧਾ ਉਹਨਾਂ ਦੇ ਘਰ ਚਲਾ ਗਿਆ। ਹਾਲਾਂਕਿ ਉਸ ਵੇਲੇ ਘਰ ਜਾਣਾ ਬੜਾ ਖਤਰੇ ਦੀ ਗੱਲ ਸੀ ਕਿਉਂਕਿ ਜ਼ਾਹਿਰ ਇੱਕ ਜ਼ੁਲਮ ਹੋਇਆ ਹੋਇਆ ਸੀ, ਉਹਨਾਂ ਨੂੰ ਵੀ ਗੁੱਸਾ ਸੀ। ਉਹਨਾਂ ਨੂੰ ਜਾ ਕੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਮੈਸੇਜ ਦਿੱਤਾ, ਦੱਸਿਆ ਵੀ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਅਸੀਂ ਤੁਹਾਡੇ ਕੰਮ ਦੇ ਵਿੱਚ ਬਰਾਬਰ ਦੇ ਸ਼ਰੀਕ ਹੈ, ਜੋ ਵੀ ਅਸੀਂ ਤੁਹਾਨੂੰ ਇਨਸਾਫ ਲੈ ਕੇ ਦੇ ਸਕੇ ਕੋਸ਼ਿਸ਼ ਕਰਾਂਗੇ। ਔਰ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਨਾਲ ਆਪਣੇ ਚੀਫ ਮਿਨਿਸਟਰ ਆਫਿਸ ਦੇ ਵਿੱਚ ਲਿਆਇਆ, ਉੱਥੇ ਵੀ ਗੱਲਬਾਤ ਹੋਈ। ਉਸ ਤੋਂ ਬਾਅਦ ਅਗਲੇ ਕਈ ਦਿਨ ਉਹਨਾਂ ਨਾਲ ਮੇਰੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਉਹ ਇੱਕ ਲੰਬੀ ਗੱਲ ਹੈ, ਉਹਨੂੰ ਮੈਂ ਇੱਥੇ ਛੱਡ ਦਿੰਦਾ। ਲੇਕਿਨ ਇਹ ਜ਼ਰੂਰ ਹੈ ਕਿ ਜੋ ਕੁਝ ਉਹਨਾਂ ਵਾਸਤੇ, ਉਹ ਜਾਨ ਤੇ ਜਿਹੜੀ ਚਲੀ ਗਈ ਸੀ ਵਾਪਸ ਨਹੀਂ ਸੀ ਆ ਸਕਦੀ, ਲੇਕਿਨ ਪ੍ਰਾਈਮ ਮਿਨਿਸਟਰ ਸਾਹਿਬ ਦੇ ਇਹਦੇ ਅਹਿਕਾਮਾਤ ਸਨ ਕਿ ਇਹਨਾਂ ਵਾਸਤੇ ਜੋ ਵੀ ਕਰ ਸਕਦੇ ਹੋ। ਬੱਚਿਆਂ ਦਾ ਇੱਥੋਂ ਤੱਕ ਕਿ ਜਿਹੜਾ DPS ਲਾਹੌਰ ਸੀ ਉਹਦੇ ਵਿੱਚ ਉਹਨਾਂ ਬੱਚਿਆਂ ਦੇ ਦਾਖਲੇ ਦਾ ਇੰਤਜ਼ਾਮ ਕੀਤਾ ਗਿਆ। ਬਾਕੀ ਵੀ ਜੋ ਕੁਝ ਵੀ ਕੀਤਾ ਜਾ ਸਕਦਾ ਸੀ ਉਹ ਕੀਤਾ। ਇਹ ਅਲੱਗ ਗੱਲ ਹੈ ਕਿ ਜਿਨ੍ਹਾਂ ਕੋਲੋਂ ਗਲਤੀ ਹੋਈ ਸੀ, ਬਾਅਦ ਦੇ ਵਿੱਚ ਸਾਡੇ ਜਿਹੜੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ, ਉਹਨਾਂ ਨੇ ਉਹ ਅਫਸਰ ਦੁਬਾਰਾ ਫਿਰ ਕੋਸ਼ਿਸ਼ ਕਰਕੇ ਉੱਥੇ ਹੀ ਲਵਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਕਾਮਯਾਬ ਵੀ ਹੋਏ। ਜਿਨ੍ਹਾਂ ਨੇ ਗਲਤੀ ਕੀਤੀ ਸੀ ਉਹਨਾਂ ਦੋਸਤਾਂ ਨੂੰ ਇੰਨੀ ਸਜ਼ਾ ਵੀ ਉਹਨਾਂ ਨੇ ਲੰਮਾ ਅਰਸਾ ਨਹੀਂ ਦੇਣ ਦਿੱਤੀ ਕਿ ਉਹਨਾਂ ਕੋਲੋਂ ਗਲਤੀ ਹੋਈ, ਕਿਉਂਕਿ ਉਹਨਾਂ ਦਾ ਕਹਿਣਾ ਇਹ ਸੀ ਕਿ ਇਹਨਾਂ ਨੇ ਜਾਣਬੁੱਝ ਕੇ ਨਹੀਂ ਕੀਤਾ, ਇਹਨਾਂ ਨੇ ਹੋਰ ਬੜੇ ਚੰਗੇ ਕੰਮ ਕੀਤੇ ਨੇ ਦਹਿਸ਼ਤਗਰਦੀ ਦੇ ਮਾਮਲੇ 'ਚ, ਇਹ ਇਹਨਾਂ ਦੇ ਕੋਲੋਂ ਮਿਸਟੇਕਨ ਆਇਡੈਂਟੀਟੀ ਹੋਈ। ਲੇਕਿਨ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਇਮਰਾਨ ਅਹਿਮਦ ਖਾਨ ਨਿਆਜ਼ੀ ਸਾਹਿਬ ਨੇ ਉਸ ਵੇਲੇ ਉਹਨਾਂ ਮਜ਼ਲੂਮਾਂ ਦੇ ਨਾਲ, ਯਤੀਮਾਂ ਦੇ ਨਾਲ ਖਲੋਣ ਦਾ ਫੈਸਲਾ ਕੀਤਾ ਸੀ ਔਰ ਉਹਨਾਂ ਨੂੰ ਕਦੇ ਵੀ ਦਹਿਸ਼ਤਗਰਦ ਨਹੀਂ ਸੀ ਕਿਹਾ, ਬਲਕਿ ਮੈਨੂੰ ਅਹਿਕਾਮਾਤ ਸਨ ਕਿ ਹਰ ਸੂਰਤ ਉਹਨਾਂ ਦੇ ਨਾਲ ਖਲੋ। ਉਹਨਾਂ ਦੇ ਬੜੇ ਹੀ ਤਗੜੇ ਵਕੀਲ ਵੀ ਸਨ।
ਅੱਜ ਵੀ ਉਹ ਬੜੇ ਮੰਨੇ ਪਰਮੰਨੇ ਪਾਕਿਸਤਾਨ ਦੇ ਵਕੀਲ ਨੇ। ਹੁਣ ਉਹ ਅਮਰੀਕਾ 'ਚ ਹੁੰਦੇ ਨੇ ਔਰ ਪਹਿਲੇ ਉਹ ਸਹਾਫੀ ਵੀ ਰਹੇ ਨੇ। ਤੇ ਇਸ ਵਾਸਤੇ ਮੈਂ ਇਹੀ ਗੱਲ ਆਖਾਂਗਾ ਕਿ ਇਹ ਜਿਹੜਾ ਤੁਸੀਂ ਝੂਠ ਮਾਰਦੇ ਹੋ ਮਿਰਜ਼ਾ ਸਾਹਿਬ, ਇਹ ਨਾ ਮਾਰੋ। ਤੁਸੀਂ ਆਪਣੇ ਆਪ ਨੂੰ ਆਲਮੇ ਦੀਨ ਕਹਿੰਦੇ ਹੋ, ਏਡੀ ਗੱਲ ਚੰਗੀ ਨਹੀਂ ਲੱਗਦੀ ਤੁਹਾਨੂੰ। ਮੇਰਾ ਨਹੀਂ ਖਿਆਲ ਕਿ ਹਰਕਤ ਕਰਨੀ ਚਾਹੀਦੀ ਵੀ ਏਡੇ ਪੈਰ ਬੰਨ੍ਹ ਕੇ ਤੁਸੀਂ ਝੂਠ ਮਾਰਦੇ ਹੋ। ਇਹ ਮੇਰਾ ਖਿਆਲ ਹੈ ਮੁਨਾਸਬ ਨਹੀਂ ਹੈ। ਬਾਕੀ ਤੁਹਾਡੀ ਮਰਜ਼ੀ ਹੈ, ਹਟਣਾ ਤੁਸੀਂ ਨਹੀਂ। ਪਹਿਲਾਂ ਤੁਹਾਨੂੰ ਮਸ਼ੱਕਤੀ ਦੱਸਦਾ ਸੀ, ਫਿਰ ਤੁਹਾਨੂੰ ਡਾਕਟਰ ਨੇ ਦੱਸ ਦਿੱਤਾ, ਲੇਕਿਨ ਜ਼ਾਹਿਰ ਹੈ ਇਹਦੇ 'ਚ ਥੋੜ੍ਹੀ ਜਿਹੀ ਮਿਹਰਬਾਨੀ ਕਰੋ ਤਾਂ ਚੰਗੀ ਗੱਲ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਮਾਡਲ ਟਾਊਨ ਲਾਹੌਰ ਦੀ ਜਾਮਿਆ ਮਸਜਿਦ ਦੇ ਵਿੱਚ ਸ਼ਾਹ ਆਲਮ ਮਾਰਕੀਟ ਬੋਰਡ ਦੇ ਚੇਅਰਮੈਨ ਸੈਯਦ ਅਜ਼ਮਤ ਅਲੀ ਸ਼ਾਹ ਸਾਹਿਬ ਦੀ ਜੁੱਤੀ ਚੋਰੀ ਹੋ ਗਈ। ਜੁੱਤੀ ਦੀ ਮਾਲੀਅਤ 3.5 ਲੱਖ ਰੁਪਈਆ ਸੀ। ਅੱਛਾ, ਹੁਣ ਤੁਸੀਂ ਕਹੋ ਗਿੱਲ ਸਾਹਿਬ ਇਸ ਖਬਰ 'ਚੋਂ ਕੀ ਕੱਢਣਾ ਜੇ? ਸ਼ਾਹ ਆਲਮ ਮਾਰਕੀਟ ਦੇ ਜਿਹੜੇ ਸਦਰ ਨੇ ਉਹਨਾਂ ਦੀ ਜੁੱਤੀ ਚੋਰੀ ਹੋਈ। 3.5 ਲੱਖ ਮਤਲਬ ਉਹ $1200-1400 ਦੀ ਜੁੱਤੀ ਹੋਏਗੀ। ਤਗੜੇ ਬੰਦੇ ਨੇ, ਉਹਨਾਂ ਜੁੱਤੀ ਇੰਨੇ ਦੀ ਪਾਈ ਸੀ। ਅਲੱਗ ਗੱਲ ਹੈ ਵੀ ਟੈਕਸ ਉਹ ਮੇਰਾ ਖਿਆਲ ਪੂਰੇ ਸਾਲ 'ਚ ਇੰਨਾ ਨਹੀਂ ਦਿੰਦੇ ਹੋਣੇ ਨੇ, ਜਾਂ ਉਹਦੇ ਲਾਗੇ ਸ਼ਾਹ ਸਾਹਿਬ ਦਿੰਦੇ ਹੋਣੇ ਨੇ, ਲੇਕਿਨ ਚਲੋ ਬਹਰਹਾਲ ਸੈਯਦ ਬਾਦਸ਼ਾਹ ਨੇ, ਉਹਨਾਂ ਨੇ ਖੈਰ ਜੁੱਤੀ ਪਾਈ ਸੀ, ਉਹ ਚੋਰੀ ਹੋ ਗਈ। ਤੁਸੀਂ ਕਹੋਗੇ ਇਹ ਖਬਰ ਤੁਸੀਂ ਕਿੱਥੇ ਰੱਖ ਦਿੱਤੀ? ਦੱਸ ਦੇं ਜਨਾਬ। ਇਹ ਇਸ ਲਈ ਰੱਖੀ ਹੈ ਵੀ ਅੱਗੋਂ ਇਹਦਾ ਹਿਸਾਬ ਕਿਤਾਬ ਵੋਟ ਚੋਰੀ ਨਾਲ ਹੈ, ਉਹ ਅੱਗੇ ਚੱਲ ਕੇ ਕਰਨੇ ਗੱਲ। ਤਫਸੀਲ ਦੇ ਮੁਤਾਬਕ ਇਹ ਵਾਕਿਆ ਉਸ ਵੇਲੇ ਪੇਸ਼ ਆਇਆ ਜਿਸ ਵੇਲੇ ਸੈਯਦ ਅਜ਼ਮਤ ਅਲੀ ਸ਼ਾਹ ਸਾਹਿਬ ਮਹਿਫਿਲ ਮਿਲਾਦ ਸ਼ਿਰਕਤ ਵਾਸਤੇ ਮਸਜਿਦ ਤਸ਼ਰੀਫ ਲਿਆਏ। ਤਾਜਰ ਰਹਿਨੁਮਾ ਦੇ ਮੁਤਾਬਕ ਮਹਿਫਿਲ ਮਿਲਾਦ ਦੇ ਇਖਤਤਾਮ ਤੇ ਜਦੋਂ ਮੈਂ ਆਪਣੀ ਜੁੱਤੀ ਲੈਣ ਗਿਆ ਤੇ ਉਹਦੀ ਜਗ੍ਹਾ ਤੇ ਕੋਈ ਜੁੱਤੀ ਮੌਜੂਦ ਨਹੀਂ ਸੀ ਤੇ ਇੱਕ ਇੰਟਰਨੈਸ਼ਨਲ ਬ੍ਰਾਂਡ ਦੀ ਜੁੱਤੀ ਸੀ ਜਿਹਦੀ ਕੀਮਤ 3.5 ਲੱਖ ਰੁਪਏ, ਇਹ ਜਨਾਬ ਸੈਯਦ ਅਜ਼ਮਤ ਅਲੀ ਸ਼ਾਹ ਸਾਹਿਬ ਨੇ ਦੱਸਿਆ। ਅੱਛਾ, ਹੁਣ ਇਹਦੇ ਤੇ ਬੜੇ ਤਬਸਰੇ ਸੋਸ਼ਲ ਮੀਡੀਆ ਤੇ ਹੋਏ ਨੇ, ਲੋਕਾਂ ਨੂੰ ਇਹ ਗੱਲ ਬੜੀ ਬੁਰੀ ਵੀ ਲੱਗੀ, ਵੇਖੋ ਅੱਲਾ ਦੇ ਘਰ 'ਚੋਂ ਜੁੱਤੀ ਚੁੱਕ ਲਈ। ਲੇਕਿਨ ਜੁੱਤੀ ਚੋਰ ਦੇ ਮਗਰ ਪੈ ਜਾਂਦੇ ਨੇ, ਸਾਈਕਲ ਚੋਰ ਦੇ ਮਗਰ ਸਾਰੇ ਪੈ ਜਾਂਦੇ ਨੇ। ਗੱਲ ਇਸ ਤੋਂ ਖਬਰ ਰੱਖੀ ਹੈ ਤੁਹਾਡੇ ਸਾਹਮਣੇ। ਉਹਦੀ ਤਕਲੀਫ ਸਾਰਿਆਂ ਨੂੰ ਹੁੰਦੀ ਹੈ, ਲੇਕਿਨ ਇਹ ਜਿਨ੍ਹਾਂ ਨੇ ਵੋਟ ਚੋਰੀ ਕੀਤੇ ਨੇ, ਮਸਲਨ NA87 ਖੁਸ਼ਾਬ ਪੋਲਿੰਗ ਸਟੇਸ਼ਨ ਦੇ ਵਿੱਚ ਦਰੁਸਤ ਵੋਟਾਂ ਦੀ ਕੁੱਲ ਤਾਦਾਦ 797, ਜਿਹੜੇ ਵੋਟ ਪਏ ਉਹਨਾਂ 'ਚੋਂ ਜਿਹੜੇ ਦਰੁਸਤ ਸਨ ਉਹ ਟੋਟਲ 797। ਨੂਨ ਲੀਗ ਦੇ ਕੈਂਡੀਡੇਟ ਸ਼ਾਕਿਰ ਬਸ਼ੀਰ ਅਵਾਨ ਨੂੰ ਕਿੰਨੇ ਵੋਟ ਮਿਲੇ? 1168, 1168। ਟੋਟਲ ਵੋਟ 797। ਨੂਨ ਲੀਗ ਵਾਲੇ ਨੂੰ ਕਿੰਨੇ ਮਿਲੇ? 1168। ਕਰ ਲਓ ਗੱਲ। ਇਹ ਜੁੱਤੀ ਤੋਂ ਕੰਮ ਵੱਧ ਨਹੀਂ ਗਿਆ? ਇੱਥੇ ਤਾਂ ਜੁੱਤੀ ਲਾ ਨਹੀਂ ਲੈਣੀ ਚਾਹੀਦੀ ਇਸ ਗੱਲ ਦੇ ਉੱਤੇ, ਤੇ ਚੋਰੀ ਕਰਨ ਦੀ ਬਜਾਏ ਲਾ ਹੀ ਲੈਣੀ ਚਾਹੀਦੀ ਮੇਰਾ ਖਿਆਲ। ਦੂਸਰੀ ਪਾਸੇ ਜਿਹੜੇ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਦਾ ਜਿਹੜਾ RO ਸੀ, ਉਹ ਫਾਰਮ 47 ਜਾਰੀ ਕਰਨ ਤੇ ਤਿਆਰ ਨਹੀਂ ਸੀ। ਉਹਨੂੰ ਮਾਰਿਆ ਕੁੱਟਿਆ ਮਿਲਟਰੀ ਇੰਟੈਲੀਜੈਂਸ ਨੇ। ਉਹਨੂੰ ਇੰਨਾ ਮਾਰਿਆ ਕਿ ਉਹਨੂੰ ਹਸਪਤਾਲ ਦਾਖਲ ਕਰਵਾਇਆ, ਫਿਰ ਉਹਦੇ ਕੋਲ ਧੱਕੇ ਨਾਲ ਸਾਈਨ ਕਰਵਾਏ ਕਿ ਮੈਂ ਬੜਾ ਬਿਮਾਰ ਹਾਂ, ਮੇਰੀ ਜਗ੍ਹਾ ਤੇ ਨਵਾਂ RO ਲਾ ਦਿਓ, ਕਿਉਂਕਿ ਉਹ ਮੰਨਦਾ ਨਹੀਂ ਸੀ ਰਿਜ਼ਲਟ ਦੇਣ ਨੂੰ। ਨਵਾਂ RO ਲਾਇਆ ਗਿਆ ਉਹਦੀ ਜਗ੍ਹਾ ਦੇ ਉੱਤੇ ਰਾਤੋਂ ਰਾਤ, ਔਰ ਉਹਨੇ ਫਿਰ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਸਿਆਸੀ ਮੂੰਹ ਕਾਲਾ ਕੀਤਾ, ਉਹ ਜਿਹੜਾ ਫਾਰਮ 47 ਜਾਰੀ ਕਰਕੇ ਯਾਸਮੀਨ ਰਾਸ਼ਦ ਸਾਹਿਬਾ ਨੂੰ ਜਿੱਤਿਆਂ ਹੋਇਆਂ ਨੂੰ ਹਰਾਇਆ। 99% ਜਿਸ ਵੇਲੇ ਰਿਜ਼ਲਟ ਆ ਗਿਆ ਤਾਂ 50,000 ਦੀ ਲੀਡ ਤੋਂ ਜਿੱਤ ਰਹੇ ਸਨ। ਇਹ ਅਸੀਂ ਨਹੀਂ ਆਂਦੇ, Jio TV, ARY ਸਭ ਦੀਆਂ ਸਕਰੀਨਾਂ ਉਸ ਦਿਨ ਦੀਆਂ ਸਭ ਨੂੰ ਯਾਦ ਨੇ। ਤੇ ਫਿਰ ਝੂਠਾ ਜਿਹੜਾ ਉਹ ਇਸ਼ੂ ਕਰਕੇ ਫਾਰਮ 47 ਤੇ ਉਹ ਉਹਨਾਂ ਨੂੰ ਜਿਤਾਇਆ ਗਿਆ ਨਵਾਜ਼ ਸ਼ਰੀਫ ਸਾਹਿਬ ਨੂੰ। ਤੇ ਹੁਣ ਨਵਾਜ਼ ਸ਼ਰੀਫ ਸਾਹਿਬ ਗੂਚੀ ਬਣੇ ਨੇ, ਗੂਚੀ ਬॉय ਬਣੇ ਨੇ। ਇਹ ਪਤਾ ਨਹੀਂ ਹੁਣ ਗੂਚੀ ਬॉय ਨੇ ਕਿ ਕੂਚੀ ਬॉय ਨੇ, ਕਿਉਂਕਿ ਕੂਚੀ ਫੇਰ ਚੜੀ ਸੀ ਸਾਰੇ ਰਿਜ਼ਲਟ ਦੇ ਉੱਤੇ। ਪਾਈ ਅੱਜ ਕੱਲ੍ਹ ਗੂਚੀ ਦੀ ਟੋਪੀ ਤੇ ਸਕਾਫ ਵਗੈਰਾ ਪਾ ਕੇ ਗੂਚੀ ਬॉय ਬਣੇ ਫਿਰਦੇ ਨੇ। ਮੂੰਹ ਪਤਾ ਨਹੀਂ ਐਡਾ ਕਿਉਂ ਵਟਿਆ ਫਿਰਦੇ ਨੇ ਮੀਆਂ ਸਾਹਿਬ, ਐਡਾ ਕਿਹੜੇ ਪਤਾ ਨਹੀਂ ਕੋਈ ਮੂੰਹ ਦੇ ਵਿੱਚ ਇਹਨਾਂ ਨੂੰ ਧੁੰਮਾਂ ਪਾ ਦਿੰਦੇ ਨੇ ਸਵੇਰੇ ਸਵੇਰੇ ਮੀਆਂ ਸਾਹਿਬ ਦੇ। ਉਹ ਜਿਹੜਾ ਕੌੜਾ ਹੁੰਦਾ ਧੁੰਮਾਂ, ਕੋਈ ਕੌੜੀ ਸ਼ੈ ਬਾਜੀ ਖਵਾ ਕੇ ਇਹਨਾਂ ਨੂੰ, ਮੈਨੂੰ ਨਹੀਂ ਪਤਾ ਕੋਈ ਪਾਲਕ ਦਾ, ਕੋਈ ਮੇਰਾ ਮਤਲਬ ਹੈ ਕਿ ਬਾਜੀ ਕੋਈ ਨਿੰਮ ਔਰ ਪਾਲਕ ਦਾ ਕੋਈ ਸਵੇਰੇ ਸਵੇਰੇ ਜਿਹੜਾ ਉਹ ਜੂਸ ਬਣਾ ਕੇ ਪਿਆਉਂਦੀ ਹੈ ਮੀਆਂ ਸਾਹਿਬ ਨੂੰ। ਮੀਆਂ ਸਾਹਿਬ ਮੂੰਹ ਵਟਿਆ ਰੱਖਦੇ ਨੇ, ਬੜਾ ਵੱਟ ਕੇ ਮੂੰਹ ਤੁਰੇ ਫਿਰਦੇ ਨੇ ਗੁੱਸੇ ਦੇ ਵਿੱਚ ਹੀ। ਹਾਲਾਂਕਿ ਮੀਆਂ ਸਾਹਿਬ ਦੇ ਬਾਰੇ ਤਾਂ ਇਹੀ ਸੀ ਵੀ ਜੁਗਤਾ ਸ਼ੁਗਤਾ ਮਾਰਦੇ ਨੇ, ਲੇਕਿਨ ਅੱਜ ਕੱਲ੍ਹ ਮੇਰੇ ਖਿਆਲ ਜਦੋਂ ਦੇ ਹਾਰੇ ਨੇ ਨਾ, ਉਦੋਂ ਦੇ ਹਾਰ ਹੀ ਗਏ ਨੇ। ਜਦੋਂ ਦੇ ਯਾਸਮੀਨ ਰਾਸ਼ਦ ਸਾਹਿਬਾ ਨੇ ਇਹਨਾਂ ਨੂੰ ਹਰਾਇਆ, ਉਸ ਤੋਂ ਬਾਅਦ ਮੇਰਾ ਖਿਆਲ ਹੈ ਸਭ ਕੁਝ ਹੀ ਲੂਜ਼ ਕਰ ਗਏ ਨੇ। ਕੋਈ ਹੁਣ ਗੱਲ ਉਹਨਾਂ ਨੂੰ, ਜਿਵੇਂ ਬਿਮਾਰ ਬੰਦੇ ਨੂੰ ਕੋਈ ਸ਼ੈ ਆਉਂਦੇ ਨਾ ਮੂੰਹ ਦਾ ਜ਼ਾਇਕਾ ਖਤਮ ਹੋ ਗਿਆ, ਮੈਨੂੰ ਹੁਣ ਕੋਈ ਸ਼ੈ ਚੰਗੀ ਨਹੀਂ ਲੱਗਦੀ। ਇਹਨਾਂ ਦਾ ਹਾਲ ਵੀ ਇਹੀ ਹੈ ਵੀ ਇਹਨਾਂ ਨੂੰ ਕੋਈ ਸ਼ੈ ਚੰਗੀ ਨਹੀਂ ਲੱਗਦੀ। ਅੱਛਾ ਜੀ, ਇਸਲਾਮਾਬਾਦ ਦੇ ਵਿੱਚ ਦਹਿਸ਼ਤਗਰਦ ਨੂੰ ਨਹੀਂ ਡੱਕਿਆ ਤੇ ਸਾਨੂੰ ਡੱਕ ਦਿਓ, ਇੱਕ ਖਵਾਜਾ ਸਰਾ ਨੇ ਪੁਲਿਸ ਵਾਲਿਆਂ ਨੂੰ ਆਖਿਆ। ਗੱਲ ਤਾਂ ਵੈਸੇ ਠੀਕ ਹੈ, ਖਵਾਜਾ ਸਰਾ ਨੇ ਆਖਿਆ ਵੀ ਸਾਨੂੰ ਜਿੱਥੇ ਦਿਲ ਕਰਦਾ ਦਬੋਚ ਲੈਂਦੇ ਹੋ। ਦਹਿਸ਼ਤਗਰਦ ਆਉਂਦਾ ਹੈ, ਦਹਿਸ਼ਤਗਰਦੀ ਕਰਕੇ ਚਲਾ ਜਾਂਦਾ, ਫਿਰ ਆਂਦੇ ਹੋ ਵੀ ਸਾਨੂੰ ਸਾਰਾ ਪਤਾ ਲੱਗ ਗਿਆ, ਸ਼ਨਾਖਤੀ ਕਾਰਡ ਵੀ ਲੱਭ ਗਿਆ, ਇਹ ਅਫਗਾਨਿਸਤਾਨ ਤੋਂ ਵੀ ਆਇਆ ਸੀ, ਇਹਨੇ ਫਲਾਨਾ ਕੰਮ ਵੀ ਕੀਤਾ ਸੀ, ਇਹਨੇ ਫਲਾਨਾ ਕੰਮ ਵੀ ਕੀਤਾ ਸੀ। ਤੇ ਇਹ ਪਹਿਲਾਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ? ਸਾਨੂੰ ਹਰ ਥਾਂ ਤੇ ਡੱਕ ਦਿਓ। ਇਤਰਾਜ਼ ਤੇ ਬਿਲਕੁਲ ਵੈਸੇ ਠੀਕ ਹੈ ਖਵਾਜਾ ਸਰਾ ਸਾਹਿਬ ਦਾ। ਅੱਛਾ ਜੀ, ਅੱਗੋਂ ਸ਼ਊਰ ਦੀ ਗੱਲ ਵੇਖ ਲਓ ਵੀ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ ਲਾਹੌਰ ਦੇ ਵਿੱਚ ਬਸੰਤ ਦਾ ਵਕਤ ਕੱਲ੍ਹ ਸੁਬਹ 5 ਵਜੇ ਤੱਕ ਵਧਾ ਦਿੱਤਾ ਹੈ। ਮਤਲਬ ਕਿ ਵਾਜ਼ੇ ਕਿ ਹੁਣ ਮੰਡੇ ਇੱਕ ਵਰਕਿੰਗ ਡੇ ਹੈ, ਲੇਕਿਨ ਬਾਜੀ ਆਂਦੀ ਹੈ ਵੀ ਸਵੇਰੇ 5 ਵਜੇ ਤੱਕ ਮਨਾਓ ਬਸੰਤ, ਦਫ਼ਤਰਾਂ 'ਚ ਆਓ ਨਾ ਆਓ ਬਸੰਤ ਠੋਕ ਕੇ ਰੱਖੋ।
ਪਹਿਲੀ ਗੱਲ ਤੇ ਦੂਜੀ ਗੱਲ ਇਹ ਹੈ ਕਿ ਪੋਲਿੰਗ ਦਾ ਟਾਈਮ ਨਹੀਂ ਸੀ ਵਧਾਇਆ ਬਾਜੀ ਉੱਥੇ ਤੇ ਮੀਆਂ ਸਾਹਿਬ ਦੀ ਜਿਹੜਾ ਟਾਈਮ ਸੀ ਪੋਲਿੰਗ ਦਾ ਉਹਦੇ ਵਿੱਚ ਹੀ ਆਵਾਮ ਨੇ ਇਹੋ ਜਿਹੀ ਮੁਰੰਮਤ ਕੀਤੀ ਕਿ ਉੱਥੇ ਤੁਸੀਂ ਟਾਈਮ ਨਹੀਂ ਸੀ ਵਧਾ ਸਕਦੇ, ਲੇਕਿਨ ਚਲੋ ਸ਼ੁਕਰ ਹੈ ਵੀ ਇੱਥੇ ਤੁਸੀਂ ਟਾਈਮ ਜਿਹੜਾ ਉਹ ਵਧਾ ਦਿੱਤਾ। ਅੱਗੇ ਚੱਲਦੇ ਹਾਂ ਜੀ। ਐਸਆਰ ਰਾਣਾ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ। ਉਹਨਾਂ ਕਿਹਾ ਜੀ ਰੋਟੀ ਤੇ ਕੁੱਤੇ ਨੂੰ ਵੀ ਲੱਭ ਜਾਂਦੀ ਹੈ। ਸ਼ਊਰ ਇਨਸਾਨ ਨੂੰ ਰੱਬ ਦਿੰਦਾ ਹੈ ਕਿਉਂਕਿ ਅਸ਼ਰਫੁਲ ਮਖਲੂਕਾਤ ਹੈ, ਇਸ ਲਈ ਸ਼ਊਰ ਲੱਭੋ, ਰੋਟੀ ਲੱਭ ਹੀ ਜਾਏਗੀ, ਐਸਆਰ ਰਾਣਾ ਸਾਹਿਬ ਨੇ ਫਰਮਾਇਆ। ਤੁਹਾਨੂੰ ਪਤਾ ਗੱਲਾਂ ਤੇ ਉਹ ਵੀ ਗਹਿਰੀਆਂ ਹੀ ਕਰਦੇ ਨੇ। ਤੇ ਅੱਛਾ ਤੁਸੀਂ ਸਾਰੇ ਸੋਚਦੇ ਹੋਵੋਗੇ ਵੈਸੇ ਵੀ ਰਾਣਾ ਸਾਹਿਬ ਨਾਲ ਤੇ ਮੇਰੀ ਬੜੀ ਯਾਰੀ, ਯਕੀਨ ਕਰੋ ਉਹਦਾ ਫੋਨ ਨੰਬਰ ਵੀ ਨਹੀਂ ਹੈਗਾ। ਰਾਣਾ ਸਾਹਿਬ ਨਾਲ ਕਿਸ ਵੇਲੇ ਕਿਸੇ ਦੋਸਤ ਦੇ ਥਰੂ ਉਹਨਾਂ ਨੂੰ ਪੈਗਾਮ ਇੱਕ ਦਿਨ ਘੱਲਿਆ ਸੀ, ਵਾਪਸ ਉਹਨਾਂ ਦਾ ਵੀ ਸਲਾਮ ਆ ਗਿਆ ਸੀ, ਕਦੇ ਮੈਂ ਗੱਲ ਨਹੀਂ ਕੀਤੀ। ਮੈਂ ਤੇ ਦੋਸਤਾਂ ਨੂੰ ਇਸ ਵੇਲੇ ਪਾਉਂਦਾ ਹੀ ਨਹੀਂ ਵਿਚਾਰਿਆਂ ਨੂੰ, ਕਿਸੇ ਨੂੰ ਵੀ, ਮਤਲਬ ਕਿ ਕੋਈ ਜਾਣਨ ਵਾਲਾ ਹੋਵੇ ਨਾ ਹੋਵੇ ਉਹਨੂੰ ਪਾਉਂਦਾ ਹੀ ਨਹੀਂ ਇਸ ਮੈਂ ਮਾਮਲੇ ਦੇ ਵਿੱਚ। ਅੱਛਾ ਜੀ ਇਹ ਜ਼ਰਾ ਅਗਲੀ ਤੁਸੀਂ ਵੀਡੀਓ ਵੇਖਣੀ ਹੈ, ਇਹ ਜ਼ਰਾ ਸ਼ਾਹਕਾਰ ਵੇਖੋ। ਆ ਗਿਆ ਉਹ ਸ਼ਾਹਕਾਰ ਜਿਹਦਾ ਸੀ ਇੰਤਜ਼ਾਰ। ਇਹ ਜ਼ਰਾ ਕਿਹੜੇ ਵਕਤ ਦੇ ਵਿੱਚ ਇੰਝ ਹੀ ਲੱਗਦਾ ਵੀ ਕਿਸੇ ਨੇ ਟੀਕਾ ਹੀ ਲਾ ਛੱਡਿਆ ਪਿੱਛੇ ਪੁੜੇ ਤੇ ਆਪਣਾ ਆਬਦ ਸ਼ੇਰ ਅਲੀ ਸਾਹਿਬ ਨੂੰ, ਪਤਾ ਨਹੀਂ ਇੱਕ ਡੋਰ ਦੇ ਵਿੱਚ ਕਰੰਟ ਸੀ, ਇਹਨਾਂ ਨੂੰ ਪਤਾ ਨਹੀਂ ਹੋ ਕੀ ਜਾਂਦਾ ਹੈ। ਜ਼ਰਾ ਵੇਖੋ ਵੀ ਇਹ ਤੁਸੀਂ ਨਾਲ ਨਾਲ ਵੀਡੀਓ ਚੱਲਦੀ ਵੇਖੋ ਕਿ ਇਹਨਾਂ ਨੂੰ ਹੋਇਆ ਕੀ, ਇਹਨਾਂ ਨੂੰ ਬਣੀਆਂ ਕੀ ਨੇ, ਕਿ ਉਹ ਇੰਜ ਝਟਕੇ ਲੈ ਰਹੇ ਨੇ ਜਿਸ ਤਰ੍ਹਾਂ ਪਤਾ ਨਹੀਂ ਕਿਸੇ ਨੇ ਕੋਈ, ਮੇਰਾ ਮਤਲਬ ਹੈ ਕੋਈ ਕੌੜੀ ਦਵਾਈ ਪਿਆ ਛੱਡੀ ਹੈ, ਕੋਈ ਕਰੰਟ ਲੱਗ ਗਿਆ ਹੈ, ਕੋਈ ਠੰਡਾ ਪਾਣੀ ਪਾ ਦਿੱਤਾ ਉੱਤੇ। ਬੱਕਰੀ ਵੀ ਇੰਜ ਕਰਦੀ ਹੁੰਦੀ ਉੱਤੇ ਠੰਡਾ ਪਾਣੀ ਪਾ ਦਿਓ। ਅੱਛਾ ਆਖਰ ਦੇ ਉੱਤੇ ਫਿਰ ਮੂੰਹ ਵੇਖੋ ਜਿਸ ਵੇਲੇ ਪਤੰਗ ਕੱਟੀ ਗਈ ਹੈ। ਇਹ ਮੈਂ ਮੁੰਡੇ ਨੂੰ ਆਖਾਂਗਾ ਤੁਹਾਨੂੰ ਵੀਡੀਓ ਇੱਕ ਦੀ ਬਜਾਏ 2 ਵਾਰੀ ਵਿਖਾ ਦੇ। ਆਖਰ ਦੇ ਉੱਤੇ ਜ਼ਰਾ ਧਿਆਨ ਨਾਲ ਆਬਦ ਸ਼ੇਰ ਅਲੀ ਸਾਹਿਬ ਦਾ ਚਿਹਰਾ ਵੇਖੋ ਜਿਸ ਵੇਲੇ ਪਤੰਗ ਪੇਚਾ ਲੱਗਾ ਤੇ ਕੱਟੀ ਗਈ। ਆਬਦ ਸ਼ੇਰ ਅਲੀ ਸਾਹਿਬ ਨੇ ਬੜੇ ਤੁਣਕੇ ਮਾਰੇ। ਇਹੀ ਹਾਲ ਇਹਨਾਂ ਨਾਲ ਇਲੈਕਸ਼ਨ ਤੇ ਹੋਇਆ, ਇਹੀ ਹਾਲ ਵਿਚਾਰੇ ਜਿਸ ਵੇਲੇ ਪਤੰਗ ਚਾੜਦੇ ਨੇ ਉਦੋਂ ਹੁੰਦਾ। ਇਹਨਾਂ ਦੀ ਕਿਸਮਤ ਹੀ ਮਾੜੀ ਹੈ। ਮੀਆਂ ਸਾਹਿਬ ਦੀ ਵੀ ਕਿਸਮਤ ਮਾੜੀ ਹੈ, ਉਹ ਵੀ ਵੱਟੇ ਵੱਟੇ ਫਿਰਦੇ ਨੇ, ਇਹਨਾਂ ਦੀ ਵੀ ਕਿਸਮਤ ਮਾੜੀ ਹੈ। ਖੈਰ ਚਲੋ ਅੱਗੇ ਚੱਲਨੇ, ਇਹ ਕੰਮ ਤੇ ਹੋ ਗਿਆ। ਲਾਹੌਰ ਦੇ ਵਿੱਚ ਬਸੰਤ ਨੇ ਹੁਣ ਤੱਕ 5 ਅਫਰਾਦ ਦੀ ਜਾਨ ਲੈ ਲਈ। ਲਾਹੌਰ ਦੇ ਇਲਾਕੇ ਲੋਅਰ ਮਾਲ ਬਲਾਲਗੰਜ ਦੇ ਵਿੱਚ ਪਤੰਗ ਉਡਾਉਂਦਿਆਂ 16 ਸਾਲਾ ਅਬਦੁੱਲਾ ਬੱਚਾ ਜਾਨ ਬਹਕ ਹੋ ਗਿਆ। ਸਿਆਲਕੋਟ ਤੋਂ ਬਸੰਤ ਮਨਾਉਣ ਲਾਹੌਰ ਆਇਆ ਸੀ। ਡਿਫੈਂਸ ਦੇ ਇਲਾਕੇ 'ਚ ਵੀ ਡੋਰ ਫਿਰਨ ਨਾਲ ਬੱਚਾ ਜ਼ਖਮੀ ਹੋ ਗਿਆ। ਫਿਰ ਜ਼ਾਹਿਰ ਹੈ ਉਹ ਫਿਰ ਅਲਾਜ਼ਾ ਉਹ ਬੱਚਾ ਆਖਰ ਦੇ ਉੱਤੇ ਜ਼ਖਮੀ ਹੋਣ ਤੋਂ ਬਾਅਦ ਫੌਤ ਹੋ ਗਿਆ। ਤੇ ਇਸੇ ਤਰੀਕੇ ਨਾਲ ਹੋਰ ਵੀ ਟੋਟਲ 5, ਇੱਕ ਸਾਫੀ ਸਾਹਿਬ ਸਨ ਉਹ ਛੱਤ ਤੋਂ ਡਿੱਗ ਕੇ ਉਹ ਵਫਾਤ ਪਾ ਗਏ। 5 ਜਾਨਾਂ ਜਿਹੜੀਆਂ ਨੇ ਉਹ ਪਿਛਲੀ ਰਾਤ ਦੇ ਵਿੱਚ ਜਿਹੜੀਆਂ ਉਹ ਟੋਟਲ ਜਿਹੜੀਆਂ ਰੱਬ ਨੂੰ ਪਿਆਰੇ ਹੋਏ ਨੇ ਇਸ ਬਸੰਤ ਦੀ ਵਜ੍ਹਾ ਤੋਂ। ਅਗਲੀ ਖਬਰ ਲੈ ਲਓ। ਹਮਜ਼ਾ ਸ਼ਹਿਬਾਜ਼ ਸਾਹਿਬ ਜਿਹੜੇ ਨੇ ਅੰਦਰੂਨੇ ਲਾਹੌਰ ਆਪਣੇ ਹਲਕੇ 'ਚ ਆਪਣੀ ਆਵਾਮ ਦੇ ਨਾਲ ਬਗੈਰ ਕਿਸੇ ਪ੍ਰੋਟੋਕੋਲ ਤੋਂ ਬਸੰਤ ਬਣਾਉਂਦੇ ਰਹੇ। ਉਹਨਾਂ ਨੂੰ ਪ੍ਰੋਟੋਕੋਲ ਦੇਣਾ ਕਿਹਨੇ ਹੈ? ਬਾਜੀ ਤੇ ਰਾਜ਼ੀ ਨਹੀਂ ਵੀ ਉਹਨਾਂ ਨੂੰ ਕੋਈ ਨਾਲ ਸਮੋਸੇ ਦੇ ਨਾਲ ਚਟਨੀ ਵੀ ਦੇ ਦੇ। ਬਾਜੀ ਨੇ ਹਮਜ਼ਾ ਸ਼ਹਿਬਾਜ਼ ਵਿਚਾਰੇ ਤੇ ਇੰਨੀ ਸਖਤੀ ਕੀਤੀ। ਹਮਜ਼ਾ ਸ਼ਹਿਬਾਜ਼ ਕਿਉਂਕਿ ਪ੍ਰਾਈਮ ਮਿਨਿਸਟਰ ਦੇ ਬੇਟੇ ਨੇ, ਫਾਰਮ 47 ਦੇ ਪ੍ਰਾਈਮ ਮਿਨਿਸਟਰ ਦੇ, ਤੇ ਉਹ ਚਾਹੁੰਦੇ ਸਨ ਕਿ ਇੱਕ ਵਫਾਕੀ ਉੱਥੇ ਸਟੇਟ ਗੈਸਟ ਹਾਊਸ ਹੈ, ਉਹ ਵਫਾਕੀ ਇੱਕ ਵਜ਼ਾਰਤ ਖਾਰਜਾ ਦੀ ਉੱਥੇ ਬਿਲਡਿੰਗ ਹੈ ਮਾਲ ਰੋਡ ਤੇ, ਉੱਥੇ ਉਹ ਆਪਣਾ ਦਫ਼ਤਰ ਬਣਾਉਣਾ ਚਾਹੁੰਦੇ ਸੀ ਤਾਂ ਕਿ ਲੋਕਾਂ ਨੂੰ, ਹਲਕੇ ਦੇ ਲੋਕਾਂ ਨੂੰ ਮਿਲਣ। ਮਰੀਮ ਨਵਾਜ਼ ਸਾਹਿਬਾ ਨੇ ਕਿਹਾ ਵੀ ਅਗਰ ਇਹ ਕੰਮ ਕੀਤਾ ਤਾਂ ਮੈਂ ਤੇ ਕਰ ਦਿਆਂਗੀ ਹਰ ਸ਼ੈ ਤਬਾਹ। ਬਸ ਫਿਰ ਉਹਨਾਂ ਨੇ ਐਸਾ ਆਡਾ ਲਾਇਆ, ਪਤਾ ਨਹੀਂ ਕਿੱਥੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਫ਼ੋਨ ਕਰਵਾਇਆ। ਕਿਸੇ ਬੜੇ ਹੀ ਤਗੜੇ ਦਫ਼ਤਰ ਤੋਂ ਮਰੀਮ ਨਵਾਜ਼ ਸਾਹਿਬਾ ਨੇ ਸ਼ਹਿਬਾਜ਼ ਸ਼ਰੀਫ ਨੂੰ ਫ਼ੋਨ ਕਰਵਾਇਆ ਤੇ ਸਾਡੇ ਸੂਤਰ ਜਿਹੜੇ ਨੇ, ਸਾਡੇ ਜਿਹੜੇ ਜ਼ਰਾਏ ਨੇ ਉਹ ਦੱਸਦੇ ਨੇ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਪੇ ਹੀ ਹਮਜ਼ਾ ਸ਼ਹਿਬਾਜ਼ ਨੂੰ ਕਿਹਾ ਵੀ ਪੁੱਤਰ ਉੱਧਰ ਨਹੀਂ ਜਾਣਾ, ਤੂੰ ਲਾਹੌਰ ਦਫ਼ਤਰ ਨਹੀਂ। ਤੇ 2 ਬੰਦਿਆਂ ਨੂੰ ਦੇਸ ਨਿਕਾਲਾ ਦਿੱਤਾ ਹੈ। ਹਮਜ਼ਾ ਸ਼ਹਿਬਾਜ਼ ਵੀ ਲਾਹੌਰ ਘੱਟ ਹੀ ਆਉਂਦੇ ਨੇ, ਜਦੋਂ ਆਉਂਦੇ ਨੇ ਤੇ ਪਤਾ ਵੀ ਨਹੀਂ ਲੱਗਦਾ ਵੀ ਲਾਹੌਰ ਨੇ, ਉਹਨਾਂ ਨੂੰ ਆਪ ਵੀ ਨਹੀਂ ਪਤਾ ਹੁੰਦਾ ਮੈਂ ਲਾਹੌਰ ਹੈ, ਬਾਹਰ ਘੱਟ ਹੀ ਨਿਕਲਦੇ ਨੇ। ਇਹ ਪਤਾ ਨਹੀਂ ਬਸੰਤ ਤੇ ਕਿਵੇਂ ਉੱਥੇ ਚਲੇ ਗਏ ਨੇ, ਉਹ ਵੀ ਮੈਨੂੰ ਲੱਗਦਾ ਮੀਆਂ ਸਾਹਿਬ ਵੱਡਿਆਂ ਨੇ ਕਿਹਾ ਹੋਣਾ ਜਾਂ ਮਰੀਮ ਸਾਹਿਬਾ ਨੂੰ ਲੋੜ ਹੋਣੀ ਹੈ ਵੀ ਸਾਰੇ ਨਿਕਲੋ ਬਸੰਤ ਨੂੰ ਜ਼ਰਾ ਨੋਰਮਲਾਈਜ਼ ਕਰੋ, ਵਰਨਾ ਉਹ ਲਾਹੌਰ ਹੁੰਦੇ ਨੇ ਤੇ ਦੁਨੀਆ 'ਚ ਕਿਸੇ ਨੂੰ ਨਹੀਂ ਪਤਾ ਵੀ ਉਹ ਲਾਹੌਰ ਨੇ। ਤੇ ਦੂਜਾ ਪਾਸ ਸਫਦਰ ਹੈ, ਤੁਹਾਨੂੰ ਪਤਾ ਉਹਨਾਂ ਨੂੰ ਲਾਹੌਰ ਨਹੀਂ ਆਉਣ ਦਿੰਦੇ। ਤੇ ਚਲੋ ਬਾਹਰ ਅੱਗੇ ਜੀ, ਇੰਟਰਨੈਸ਼ਨਲ ਮੀਡੀਆ ਸਾਡੀ ਬਸੰਤ ਨੂੰ ਕਵਰ ਕਰ ਰਿਹਾ। ਲਾਹੌਰ ਫਿਰ ਤੋਂ ਜਾਗ ਗਿਆ। ਉਜ਼ਮਾ ਕਾਰਦਾਰ ਸਾਹਿਬਾ ਨੇ ਕਿਹਾ ਵੀ ਇਹ ਹੁਣ ਸੌਣਾ ਕਿਵੇਂ ਜੇ ਜਾਗਤ ਗਿਆ ਕਾਕਾ। ਇਹ ਹੁਣ ਚਾਚੀ ਉਜ਼ਮਾ ਕਾਰਦਾਰ ਸਾਹਿਬਾ ਨੂੰ ਕੋਈ ਪੁੱਛੇ ਵੀ ਇਹਨੂੰ ਸਵਾਉਣਾ ਕਿਵੇਂ, ਇਹ ਵੀ ਪੁੱਛ ਲੈਣਾ ਸੀ ਜ਼ਰਾ। ਅੱਛਾ ਜੀ ਅੱਗੇ ਚੱਲਦੇ। ਪੰਜਾਬ 'ਚ ਬਸੰਤ ਦੇ ਉੱਤੇ ਫ੍ਰੀ ਯੰਗੋ ਰਾਈਡ, ਇਹ ਐਲਾਨ ਕੀਤਾ ਸੀ ਵੀ ਜਿਹੜੇ ਉਹ ਰਿਕਸ਼ੇ ਵਗੈਰਾ ਮੋਟਰਸਾਈਕਲ, ਕੋਈ ਯੰਗੋ ਰਾਈਡ ਉੱਥੇ ਐਪ ਹੈ ਜਿਸ ਤੋਂ ਰਾਈਡ ਮਿਲਦੀ ਹੈ, ਉਹ ਫ੍ਰੀ ਹੋਏਗੀ। ਲੋਕਾਂ ਨੇ ਜਨਾਬ ਝੂਟੇ ਲਏ ਤੇ ਫਿਰ ਜਦੋਂ ਉਤਰਦੇ ਸਨ ਤੇ ਅਗਲਾ ਬੰਦਾ ਆਉਂਦਾ ਸੀ ਦਿਓ ਪੈਸੇ, ਜਾਂ ਚੜ੍ਹਨ ਤੋਂ ਪਹਿਲੇ ਹੀ ਮੰਗਵਾ ਲੈਂਦੇ ਸਨ ਯੰਗੋ ਰਾਈਡ ਤੋਂ, ਕਹਿੰਦੇ ਸਨ ਵੀ ਦਿਓ ਪੈਸੇ। ਤੇ ਉਹ ਵੀ ਕਾਫੀ ਖੌਰੂ ਪਿਆ ਰਿਹਾ ਉੱਥੇ, ਕਾਫੀ ਖਪਸ਼ਪ ਪਈ ਲੋਕਾਂ ਦੀ ਇੱਕ ਦੂਜੇ ਦੇ ਨਾਲ। ਲੇਕਿਨ ਇਹ ਕਿ ਉਹਨਾਂ ਨੂੰ ਫ੍ਰੀ ਰਾਈਡਸ ਜਿਹੜੀਆਂ ਨੇ ਉਹ ਨਹੀਂ ਲੱਭੀਆਂ। ਜਿਵੇਂ ਐਲਾਨ ਜਿਹੜੇ ਬਾਕੀ ਯਾਦ ਹੀ ਹੈ ਤਾਂ ਮੀਆਂ ਸਾਹਿਬ ਜਦੋਂ ਦੇ ਸਿਆਸਤ 'ਚ ਆਏ ਨੇ ਉਹ ਇੱਕੋ ਹੀ ਗੱਲ ਕਰਦੇ ਨੇ ਕਿ ਜੇ ਮੈਨੂੰ ਰੱਬ ਦੀ ਜ਼ਾਤ ਨੇ ਮੌਕਾ ਦਿੱਤਾ ਤੇ ਮੈਂ ਪਾਕਿਸਤਾਨ ਦੀ ਤਕਦੀਰ ਬਦਲ ਦਿਆਂਗਾ। ਇਹੀ ਗੱਲ ਕਰਦੇ ਨੇ ਨਾ ਬਾਰ-ਬਾਰ।
ਜਿਵੇਂ ਉਹ ਇਸ ਗੱਲ ਤੋਂ ਨਹੀਂ ਹਟਦੇ, ਉਹ ਆਉਂਦੇ ਨੇ ਜਦੋਂ ਮੈਨੂੰ ਮੌਕਾ ਦਿਓਗੇ ਮੈਂ ਪਾਕਿਸਤਾਨ ਦੀ ਤਕਦੀਰ ਬਦਲ ਦਿਆਂਗਾ। ਇਵੇਂ ਹੀ ਹੈ ਯੰਗੋ ਰਾਈਡ ਸਨ, ਤੇ ਯੰਗੋ ਰਾਈਡ ਇਹਨਾਂ ਨੂੰ ਦਿਓ ਤੇ ਫ੍ਰੀ ਮਿਲੇਗੀ, ਲੇਕਿਨ ਲੱਭੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਇਹ ਤਹਿਸੀਲ ਹਜ਼ਰੋ ਦੀ ਹੈ। ਇਹ ਫ੍ਰੀ ਰਾਈਡ ਲੱਭੀ ਜਾਂ ਨਹੀਂ ਲੱਭੀ, ਲੇਕਿਨ ਤਹਿਸੀਲ ਹਜ਼ਰੋ ਦੇ ਵਿੱਚ ਲੋਕਾਂ ਨੂੰ ਪਾਗਲ ਕੁੱਤੇ ਦੇ ਕੱਟਣ ਦੀ ਵੈਕਸੀਨ ਨਹੀਂ ਲੱਭਦੀ। ਤਹਿਸੀਲ ਹਜ਼ਰੋ ਦੇ ਪਿੰਡ ਹਮੀਦ ਦੇ ਰਿਹਾਇਸ਼ੀ ਨੇ ਹਸਪਤਾਲ ਦੇ ਵਿੱਚ ਦਰ-ਬਦਰ ਫਿਰਿਆ, ਮਹਿੰਗੀ ਵੈਕਸੀਨ ਆਪਣੇ ਪੱਲਿਓਂ ਖਰੀਦ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਆਖਿਆ ਇਹਨੇ ਨਹੀਂ ਬਚਣਾ, ਇਹਨੂੰ ਪਿੰਡੀ ਲੈ ਜਾਓ, ਕਿਉਂਕਿ ਮਾਮਲਾ ਸੀਰੀਅਸ ਹੋ ਗਿਆ। ਕਿਉਂਕਿ ਉੱਥੇ ਵੈਕਸੀਨ ਹੀ ਨਹੀਂ ਹੈਗੀ ਹਜ਼ਰੋ ਦੇ ਵਿੱਚ, ਨਾ ਸੱਪ ਦੇ ਕੱਟਣ ਦੀ ਵੈਕਸੀਨ ਅਕਸਰ ਲੱਭਦੀ ਹੈ, ਨਾ ਕੁੱਤੇ ਦੇ ਕੱਟਣ ਦੀ ਲੱਭਦੀ ਹੈ। ਲੇਕਿਨ ਗੱਲਾਂ ਇਹਨਾਂ ਦੀਆਂ ਸੁਣੋ ਤੇ ਆਉਂਦੇ ਨੇ ਵੀ ਯੂਰਪ ਵਾਲੇ ਸਾਡੇ ਸੁਥਰੇ ਪੰਜਾਬ ਦੀ ਜਿਹੜੀ ਉਹ ਸਾਰਾ ਮਾਮਲਾਤ ਸਾਡੇ ਕੋਲ ਮਾਡਲ ਮੰਗ ਰਹੇ ਨੇ। ਇਧਰ ਸੁਥਰੇ ਪੰਜਾਬ ਦੀ ਵੀਡੀਓ ਵੀ ਵੇਖ ਲਓ, ਇਧਰ ਵੀਡੀਓ ਵੇਖੋ ਵੀ 4-5 ਸੁਥਰੇ ਪੰਜਾਬ ਨੂੰ ਸਾਫ਼ ਕਰਨ ਵਾਲੇ ਝਾੜੂ ਦੇ ਰਹੇ ਨੇ ਇਕੱਠੇ ਹੋ ਕੇ, ਉਧਰੋਂ ਫਿਲਮ ਬਣ ਰਹੀ, ਗੌਰ ਕਰੋ ਜ਼ਰਾ, ਸਕਰੀਨ ਤੇ ਤੁਹਾਨੂੰ ਵਿਖਾ ਰਿਹਾ, ਉਧਰੋਂ ਬੰਦਾ ਫਿਲਮ ਬਣਾ ਰਿਹਾ। ਜਿਸ ਵੇਲੇ ਉਹਨੇ ਫਿਲਮ ਬੰਦ ਕੀਤੀ, ਕੂੜਾ ਉੱਥੇ ਹੀ ਉਹਨਾਂ ਛੱਡਿਆ ਤੇ ਉਹ ਸਾਰੇ ਤੁਰ ਪਏ। ਸਿਰਫ ਫਿਲਮਾਂ ਨੇ ਉਹ, ਜਿਵੇਂ ਯਾਦ ਨਹੀਂ ਤੁਹਾਨੂੰ, ਇੱਕ ਅਸੀਂ ਤੁਹਾਨੂੰ ਕਸੂਰ ਦੇ ਇਲਾਕੇ ਤੋਂ, ਮੇਰੇ ਖਿਆਲ ਚੂਨੀਆਂ ਸੀ ਜਾਂ ਕਿਹੜਾ ਇਲਾਕਾ ਸੀ, ਉੱਥੋਂ ਤੁਹਾਨੂੰ ਦਿਖਾਇਆ ਸੀ, ਇੱਕ ਜ਼ਿਲ੍ਹੇ ਫਾਤਮਾ ਸਾਹਿਬਾ ਸਨ, ਉਹ ਮੈਨੂੰ ਹੁਣ ਐਗਜ਼ੈਕਟਲੀ ਉਹਨਾਂ ਦਾ ਨਾਮ ਭੁੱਲ ਗਿਆ। ਉਹ ਉੱਥੇ ਜਿਹੜੇ ਆਫਿਸਰ ਸਨ, ਉਹ ਇੱਕ ਸਲੈਬ ਰੱਖ ਕੇ, ਇੱਕ ਢੱਕਣ ਆਰਟੀਫਿਸ਼ਲ ਰੱਖ ਕੇ, ਤਸਵੀਰ ਖਿੱਚ ਕੇ ਤੇ ਫਿਰ ਢੱਕਣ ਵੀ ਚੁੱਕ ਕੇ ਲੈ ਜਾਂਦੇ ਸਨ ਗਟਰ ਦਾ। ਇਸੇ ਤਰੀਕੇ ਨਾਲ ਇਹ ਜਿਹੜਾ ਸੁਥਰਾ ਪੰਜਾਬ, ਇੱਕ ਵਾਰੀ ਫਿਰ ਵੀਡੀਓ ਵੇਖ ਲਓ, ਵੇਖੋ ਉਸੇ ਥਾਂ ਤੇ ਝਾੜੂ ਮਾਰ ਰਹੇ ਨੇ, ਗੰਦ ਇਕੱਠਾ ਕਰ ਰਹੇ ਨੇ, ਕਿਉਂਕਿ ਵੀਡੀਓ ਬਣ ਰਹੀ। ਜਿਸ ਤਰ੍ਹਾਂ ਵੀਡੀਓ ਬਣਨੀ ਬੰਦ ਹੋਈ, ਉਹਨਾਂ ਸਾਰਾ ਗੰਦ ਉੱਥੇ ਛੱਡਿਆ, ਟਰੱਕ ਤੇ ਬੈਠੇ ਨੇ, ਤੇ ਉੱਥੋਂ ਅੱਗੇ ਔਰ ਅੱਗੇ ਜਾ ਕੇ ਫਿਰ ਇੰਜੀ ਵੀਡੀਓ ਬਣਾਉਣਗੇ ਔਰ ਜਮ੍ਹਾਂ ਕਰਾ ਦੇਣਗੇ, ਔਰ ਕੰਮ ਜਿਹੜਾ ਉਹ ਚੱਲ ਰਿਹਾ। ਅੱਛਾ ਜੀ, ਅਗਲੀ ਖਬਰ ਲੋਸਰ ਸਾਹਿਬ ਦੀ। ਯਾਦ ਹੈ ਤੁਹਾਨੂੰ, ਲੋਸਰ ਸਾਹਿਬ ਜਿਹੜੇ ਗੱਡੀਆਂ ਧੋਂਦੇ ਨੇ ਬੈਲਜੀਅਮ ਦੇ ਵਿੱਚ, ਸ਼ਾਇਦ ਉਹਨਾਂ ਦੇ ਬਾਰੇ ਆਖਿਆ ਜਾਂਦਾ ਹੈ, ਤੇ ਉਹਨਾਂ ਨੇ ਏਅਰਪੋਰਟ ਤੇ ਆ ਕੇ ਐਲਾਨ ਕੀਤਾ ਸੀ ਕਿ ਸਾਨੂੰ ਫੀਲਡ ਮਾਰਸ਼ਲ ਸਾਹਿਬ ਨੇ ਸੱਦਿਆ ਤੇ ਅਸੀਂ 1000 ਅਰਬ, ਹੁਣ ਪਤਾ ਨਹੀਂ ਰੁਪਈਆ ਸੀ, ਡਾਲਰ ਸੀ, ਯੂਰੋ ਸੀ, 1000 ਅਰਬ ਦੀ ਇਨਵੈਸਟਮੈਂਟ ਲੈ ਕੇ ਆਏ। ਹੁਣ ਉਹਨਾਂ ਨੇ ਨਵਾਂ ਖੜਾ ਕੀਤਾ, ਉਹਨਾਂ ਕਿਹਾ ਜਿਹੜਾ ਡੈਨਮਾਰਕ ਦੇ ਕੋਲੋਂ ਗ੍ਰੀਨਲੈਂਡ ਖੋਹਣ ਡਿਆ ਨਾ ਸਦਰ ਟਰੰਪ, ਗੌਰ ਨਾਲ ਸੁਣਨੀ ਜੇ ਗੱਲ, ਜਿਹੜਾ ਗ੍ਰੀਨਲੈਂਡ ਡੈਨਮਾਰਕ ਦੀ ਟੈਰੀਟਰੀ ਹੈ, ਗ੍ਰੀਨਲੈਂਡ ਨੂੰ ਖੋਹ ਰਿਹਾ ਹੈ ਡੈਨਮਾਰਕ ਦੇ ਕੋਲੋਂ ਸਦਰ ਟਰੰਪ, ਤੇ ਡੈਨਮਾਰਕ ਨੇ ਹੁਣ ਫੀਲਡ ਮਾਰਸ਼ਲ ਸਾਹਿਬ ਦੇ ਕੋਲੋਂ, ਪਾਕਿਸਤਾਨ ਦੇ ਕੋਲੋਂ ਮਦਦ ਮੰਗ ਲਈ। ਉਹ ਤੁਹਾਡਾ ਭਲਾ ਹੋ ਜਾਏ। जरा सुनो लोसर साहब की कहते हैं। मैं ये कहता हूँ शाह साहब पिछले दिनों पे डेनमार्क की जो वजीर आजम है उसने कहा अगर अमेरिका ने हम पे हमला किया या वो आयरलैंड ग्रीनलैंड छीनने की कोशिश की तो हम पाकिस्तान से मदद ले लेंगे। ये फहर है, ये फहर किया करे। सुन लिया जी, लो जी, ਇਹੋ ਜਿਹੀਆਂ ਆਈਟਮਾਂ ਜਿਹੜੀਆਂ ਨਾ ਸਾਰੀਆਂ ਇਹੋ ਜਿਹੇ ਭੋਲੇ ਰਿਕਾਰਡ ਜਿਹੜੇ ਨੇ ਉਹ ਲਿਆ ਕੇ ਤੇ ਛੱਡੇ ਨੇ ਫੀਲਡ ਮਾਰਸ਼ਲ ਸਾਹਿਬ ਨੇ ਤੁਹਾਡੇ ਉੱਤੇ, ਤੇ ਤੁਸੀਂ ਹੁਣ ਭੁਗਤੋ, ਬਸ ਇਹੀ ਕਹਿ ਸਕਦੇ ਹੋ, ਹੋਰ ਅਸੀਂ ਇੱਥੇ ਕੀ ਕਹਿ ਸਕਦੇ। ਤੇ ਖੈਰ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।